ਵੱਢ ਟੋਕੋ ਜੀ ਨਾ। ਅੱਛਾ ਤੇ ਇੱਕ ਤਾਂ ਵੱਢ ਟੋਕ ਨਾਲ ਮਰੀ ਵਡੰਗਾ ਜਦੋਂ ਪਿਆ ਹੈ ਜੀ। ਇੱਕ ਰਾਜ ਬਿਮਾਰੀਆਂ ਦਾ ਮਰ ਗਿਆ। ਹਾਂਜੀ ਹਾਂਜੀ। ਗੰਦਾ ਪਾਣੀ ਪੀਣ ਦੀ ਵਜ੍ਹਾ ਗੰਦਾ ਪਾਣੀ ਲਹੂ ਪੀਂਦੇ ਸੀ, ਮੀਂਹ ਬੜੇ ਪੈਂਦੇ ਸੀ। ਕਿਉਂ ਭਾਈ? ਹਾਂਜੀ ਇੱਧਰ ਦੇਖੋ ਕਿੰਨਾ ਮਾੜਾ ਟਾਈਮ ਵੀ ਆਇਆ 47 ਚ ਵੰਡ ਦੇ ਸਮੇਂ ਵੀ ਲਹੂ ਪੀਣਾ ਪਿਆ, ਪਾਣੀ ਨਹੀਂ ਮਿਲਿਆ ਦਾ ਮਤਲਬ ਫਿਰ ਤਾਂ ਹੀ ਲਹੂ ਪੀਤਾ ਜੀ। ਮੈਂ ਉਸ ਟਾਈਮ ਦੇ ਪਿੰਡ ਦਾ ਪੁੱਛਦਾ ਪਿਆ ਵੀ ਉਸ ਵੇਲੇ ਪਿੰਡ 'ਚ ਕਿਹੜੀ ਕੌਮਾਂ ਆਬਾਦ ਸੀ? ਇਹ ਜਿਹੜੇ ਸੀ ਮੁਸਲਮਾਨ, ਇਹ ਵੀ ਉਦੋਂ ਵਾਹੀ ਕਰਦੇ ਸੀ, ਸਿੱਖ ਸੀ। ਮੁਸਲਮਾਨਾਂ ਦੇ ਵਿੱਚ ਇੱਕ ਤਾਂ ਸਿੰਧੂ ਜੱਟ ਸੀ। ਹਾਂ। ਤੁਹਾਡੀ ਕੌਮ ਤੇਲੀ ਸੀ। ਹਾਂਜੀ। ਤੇਲੀਆਂ ਦੇ ਘਰ ਕਿੰਨੇ ਕੁ ਸੀ? 2 ਘਰ ਸੀ, ਬਹੁਤ ਵੱਡੀ ਸੀ। ਅੱਛਾ ਉੱਥੇ ਬੜੀ, ਫਿਰ ਉੱਥੇ ਮੇਰਾ ਮਾਂ ਪਿਓ ਉੱਥੇ ਗੜ ਦਿੱਤੀ। ਤੁਹਾਡਾ ਮਾਂ ਪਿਓ ਮਾਰਿਆ ਗਿਆ ਸੀ? ਉੱਥੇ ਮਾਰ ਤੁਸੀਂ ਨਾਲ ਸੀ ਉਹਨੇ? ਗਾਵਲਾ 20-25 ਕੋ ਗਏ, ਗਾਵਲਾ ਲੰਮਾ ਸੀ, ਕੋਈ ਕਿੱਧਰ ਗਿਆ, ਕੋਈ ਕਿੱਧਰ ਗਿਆ, ਕੋਈ ਕਿੱਧਰ ਗਿਆ। ਹਾਂ। ਜਿਹੜਾ ਲੰਮਾ ਪੈ ਗਿਆ ਉਹ ਬਚ ਗਿਆ, ਜਿਹੜਾ ਬਚਿਆ ਸੀ ਉਹਨੂੰ ਬਸ। ਦੇਖੋ ਕਿਦਾਂ ਦੁੱਖ ਅੱਜ ਵੀ ਤਾਜ਼ੇ ਨੇ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ। ਸੋ ਦੋਸਤੋ ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ। ਸੋ ਬਹੁਤ ਹੀ ਵਧੀਆ ਤੇ ਬਿਹਤਰੀਨ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਵਾਸਤੇ। ਵੀਡੀਓ ਦਾ ਟਾਈਟਲ ਹੈਗਾ ਜੀ ਯਾਰੀਆਂ ਤੇ ਵਿਛੋੜਾ, ਵਿਲੇਜ ਦੋਦੀ, ਫਰੀਦਕੋਟ, ਪੰਜਾਬ, ਪਾਰਟੀਸ਼ਨ ਸਟੋਰੀ। ਸੋ ਇੱਕ ਪਾਰਟੀਸ਼ਨ ਟਾਈਮ ਜਦੋਂ 1947 ਚ ਵੰਡ ਹੋਈ ਆ, ਉਦੋਂ ਦੀ ਸਟੋਰੀ ਆ। 2 ਦੋਸਤ ਕਹਿ ਲਓ, 2 ਯਾਰ ਕਹਿ ਲਓ, ਤੇ ਉਹਨਾਂ ਦੇ ਜਿਹੜੇ ਉਹ ਵਿਛੜ ਜਾਂਦੇ ਨੇ, ਫਿਰ ਉਹ ਕਿਵੇਂ ਮਿਲਦੇ ਨੇ। ਬੜੀ ਵਧੀਆ ਸਟੋਰੀ, ਇੰਟਰਸਟਿੰਗ। ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਸਾਰਿਆਂ ਨੇ ਲਾਸਟ ਤੱਕ ਜ਼ਰੂਰ ਦੇਖਣੀ ਆ। ਤੇ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿੰਦੇ ਰਿਹਾ ਕਰੋ। ਤੇ ਕਰਦੇ ਆ ਜੀ ਵੀਡੀਓ ਸਟਾਰਟ, ਬਾਕੀ ਗੱਲਬਾਤ ਕਰਾਂਗੇ ਬਾਅਦ ਚ। ਤੂੰ ਖਾਓ ਸਾਨੂੰ। ਇਹ ਤੁਹਾਡਾ ਬੇਲੀ ਸੀ? ਇਹ ਬੇਲੀ ਸੀ, ਇਕੱਠੇ ਕੌਡੀਆਂ ਵੀ ਖੇਡੀਆਂ, ਸਾਰੇ ਕੰਮ ਕਰ ਤੁਸੀਂ ਰਹੇ। ਫੋਟੋ ਲੈ ਕੇ ਆਏ ਹੋ ਹੁੰਦਾ? ਹਾਂ, ਉਹਨੇ ਘੱਲੇ ਪੈਸੇ ਤੇ ਫੋਟੋ। ਹਾਂ। ਵਾਹ ਜੀ ਵਾਹ, ਵਾਹ ਜੀ ਵਾਹ। ਦੇਖ ਲਓ ਯਾਰ ਹੈ। ਇਹ ਕਿੰਨਾ ਫੋਟੋ ਹੈ? ਇਹ ਮਿੰਦਰ ਸਿੰਘ ਦਾ। ਮਹਿੰਦਰ ਸਿੰਘ ਹੈ? ਹਾਂ, ਇਹਦੇ ਨਾਲ ਕੌਡੀ ਖੇਲਦੇ ਸੀ ਤੁਸੀਂ ਇਕੱਠੇ? ਹਾਂਜੀ ਹਾਂਜੀ। ਇਹ ਬਟੂਆ ਵੀ ਉਹਨੇ ਘੱਲਿਆ? ਉਹ ਸਭ ਕੁਝ ਉਸਨੇ ਕਰਿਆ। ਇਹ ਲੈ ਵਿਖਾਓ ਨਾ ਆਪਣੇ ਹੱਥੀ ਫੜ ਕੇ। ਇਹਨਾਂ ਨੂੰ ਦਿਖਾਓ ਜ਼ਰਾ ਸਾਨੂੰ ਇੱਥੇ। ਹਾਂ, ਇਹ ਫਿਰ ਤੁਹਾਡੇ ਨਾਲ ਮਹਿੰਦਰ ਸਿੰਘ ਕੌਡੀ ਖੇਡਦਾ ਹੁੰਦਾ ਸੀ? ਹਾਂਜੀ ਹਾਂਜੀ। ਅੱਛਾ ਠੀਕ ਹੈ, ਠੀਕ ਹੈ। ਪੈਸੇ ਕਿੱਥੇ ਤੁਹਾਨੂੰ ਉੱਥੇ ਦਿੱਤੇ ਸੀ ਗਿਆ ਨੂੰ? ਐਸੇ ਤਰੇੜ ਚ ਕੱਲੇ ਉਹਨੇ ਫਿਰ। ਅੱਛਾ, ਤੁਹਾਡੇ ਆਉਣ ਤੋਂ ਬਾਅਦ ਬਾਅਦ ਪੈਸੇ ਵਿਖਾਓ ਸਾਨੂੰ ਕੱਢ ਕੇ। ਕਿਹੜੇ ਪੈਸੇ ਘੱਲਿਆ ਤੁਹਾਨੂੰ ਮਹਿੰਦਰ ਸਿੰਘ ਨੇ? ਇੱਥੇ ਆਪਦੇ ਕੋਲ ਹੀ ਰੱਖੋ ਇਹਨਾਂ ਨੂੰ। ਅੱਛਾ ਜੀ, ਵਾਹ ਜੀ ਵਾਹ। ਇਹ ਇੰਡੀਅਨ ਰੁਪੀਸ ਜਿਵੇਂ ਨਾ 5 ਦਾ ਨੋਟ ਆ, 10 ਦਾ, 20 ਦਾ, 100 ਦਾ, 50 ਦਾ। ਸੋ ਉਹ ਥੱਲੇ 1000 ਦਾ ਨੋਟ ਵੀ ਹੈਗਾ ਲੱਗ ਰਿਹਾ ਨਾ। ਪੁਰਾਣੇ ਹੁਣ 1000 ਦਾ ਨੋਟ ਨਹੀਂ ਹੈਗਾ, 500 ਤੱਕ ਨੋਟ ਹੈਗੇ ਨੇ ਹੁਣ। ਪਰ ਇਹ ਇੰਡੀਅਨ ਪੈਸੇ ਨੇ ਜਿਹੜੇ ਚੱਲਦੇ ਨੇ ਇੱਧਰ। ਤੇ ਉਹ ਭੇਜੀ, ਆਪਣੀ ਫੋਟੋ ਭੇਜੀ, ਇੱਕ ਪਰਸ ਭੇਜਿਆ। ਸੋ ਦੇਖੋ ਪੁਰਾਣੇ ਸਮੇਂ ਜਿਹੜੇ ਬਜ਼ੁਰਗ ਨੇ ਸਾਡੇ, ਉਹਨਾਂ ਦੀਆਂ ਯਾਰੀਆਂ ਉਹ ਅੱਜ ਵੀ ਨਿਭਾਉਂਦੇ ਨੇ। ਸੋ ਅੱਜ ਕੱਲ੍ਹ ਦੇ ਜਿਹੜੇ ਮੁੰਡੇ ਨੇ ਯਾਰ ਦੋਸਤ, ਅੱਜ ਕੱਲ੍ਹ ਯਾਰੀਆਂ ਇੰਨੇ ਦੂਰ ਤੱਕ ਨਹੀਂ ਨਿਭਾਉਂਦੇ। ਜੇ ਨਿਭਾਉਂਦੇ ਨੇ ਬਹੁਤ ਘੱਟ। ਤੁਸੀਂ ਵੀ ਐਗਰੀ ਕਰੋਗੇ। ਪਰ ਪੁਰਾਣੇ ਬਜ਼ੁਰਗ ਦੇਖੋ ਯਾਰੀਆਂ ਪਾਰਟੀਸ਼ਨ ਤੋਂ ਬਾਅਦ ਵੀ ਆਪਣੀ ਯਾਰੀ ਨਿਭਾ ਰਹੇ ਨੇ। ਅੱਗੇ ਜਾ ਕੇ ਦੇਖਾਂਗੇ। ਮੈਨੂੰ ਲੱਗ ਰਿਹਾ ਕਿ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ। ਬਾਤ ਹੈ ਜੀ, ਕੀ ਬਾਤ। ਇਹ ਪੈਸੇ ਉਹਨੇ ਕਿਉਂ ਘੱਲੇ ਸੀ ਤੁਹਾਨੂੰ? ਵੀ ਬਰਤਨ ਉਹਨੂੰ ਵੀ ਖਾ ਪੀ ਲਵੇ। ਅੱਛਾ, ਖਾ ਪੀ ਲਵੇ। ਓਏ ਵਾਹ ਜੀ ਵਾਹ। अस्सलामुअलैकुम, सत श्री अकाल, प्रणाम। देसी इन्फोटेनर चैनल नाल जुड़े हुए सारे मित्रां दे नाल एक वारी फेर तुहाडा बेली खयाम चौहान। बाबा जी अली मुहम्मद जग्गा दी कहानी विच प्यार मुहब्बत दे फुल्लां दी महक भी है ते नफरत दी अग दा सेक भी। सन 47 विच भैन तो विछड़ जाण दा रोग भी है ते 50 साल बाद जाके मिलन दी वड्डी खुशी भी। अपनी जम्मण भोयों तो उजाड़े दियां पीड़ां भी ने ते दोबारा पिंड वेखण गए तां जो प्यार पिंड दे लोकां ने दिता वो भी रूह राजी कर दिंदा है। अपनी मिसाल आप कहानी सुनन लई आओ मिलदे हां बाबा जी अली मुहम्मद जग्गा दे नाल। अली मुहम्मद जग्गा। देसी इन्फोटेनर ਨਾਲ ਜੁੜੇ ਹੋਏ ਸਾਰੇ ਮਿੱਤਰੋ, ਅੱਜ ਅਸੀਂ ਪਹੁੰਚੇ ਹਾਂ ਚੱਕ ਨੰਬਰ 463 EB ਬੂਰੇਵਾਲਾ। ਔਰ ਸਾਡੇ ਨਾਲ ਬੈਠੇ ਹੋਏ ਨੇ ਬਾਬਾ ਜੀ ਅਲੀ ਮੁਹੰਮਦ, ਜਿਨ੍ਹਾਂ ਨੂੰ ਨਿੱਕੇ ਹੁੰਦਿਆਂ ਜੱਗਾ ਵੀ ਕਹਿੰਦੇ ਸੀ। ਅਲੀ ਮੁਹੰਮਦ ਦੇ
ਪਿਓ ਦਾ ਨਾਂ ਸੱਜਣ ਹੈ, ਕੌਮ ਮਲਕ ਤੇਲੀ ਹੈ। ਜਿਹੜਾ ਪਿਛੋਕੜ ਦਾ ਪਿੰਡ ਹੈ ਉਹ ਢੁੱਡੀ, ਤਹਿਸੀਲ ਫਰੀਦਕੋਟ ਸੀ, ਜ਼ਿਲ੍ਹਾ ਵੀ ਫਰੀਦਕੋਟ। ਔਰ ਅਲੀ ਮੁਹੰਮਦ ਦੀ ਉਮਰ ਇਸ ਵੇਲੇ 85 ਵਰੇ ਹੈ। ਇਹਨਾਂ ਦੀ ਵੀ ਇੱਕ ਭੈਣ ਵਿਛੜ ਗਈ ਸੀ ਇਹਨਾਂ ਤੋਂ 1947 ਵਿੱਚ। ਉਹ ਹਿੰਦੁਸਤਾਨ ਵਿੱਚ ਰਹਿ ਗਈ ਸੀ ਔਰ ਬੀਬੀ ਉਹਦਾ ਨਾਂ ਸੀ। ਔਰ ਜਿਸ ਲਈ ਇਹ ਹਾਲਾਤ ਬਿਆਨ ਕੀਤੇ ਜਾਂਦੇ ਨੇ, ਬਾਬਾ ਜੀ ਦੀ ਅੱਖਾਂ 'ਚੋਂ ਹੰਝੂ ਅੱਜ ਵੀ ਐਵੇਂ ਵਗਦੇ ਨੇ ਜਿਵੇਂ ਕੋਈ ਦਰਿਆ ਵਗਦਾ ਹੁੰਦਾ ਹੈ। ਕਹਾਣੀ ਦੁੱਖ ਭਰੀ ਹੈ, ਦੁੱਖ ਅੱਜ ਵੀ ਤਾਜ਼ਾ ਨੇ। 70 ਵਰੇ ਲੰਘ ਗਏ ਨੇ, ਨਾ ਮੈਥੋਂ ਰਿਕਾਰਡ ਕੀਤੀ ਜਾਂਦੀ ਹੈ, ਨਾ ਮੈਥੋਂ ਦੱਸੀ ਜਾਂਦੀ ਹੈ, ਨਾ ਸੁਣੀ ਜਾਂਦੀ ਹੈ। ਪਰ ਹਰ ਉਹ ਬੰਦਾ ਜਿਹਦੇ ਸੀਨੇ ਵਿੱਚ ਇੱਕ ਦਿਲ ਹੈ ਦੁੱਖ ਨੂੰ ਮਹਿਸੂਸ ਕਰਨ ਵਾਲਾ, ਦਰਦ ਨੂੰ ਮਹਿਸੂਸ ਕਰਨ ਵਾਲਾ, ਇਹੋ ਜਿਹੀਆਂ ਕਹਾਣੀਆਂ ਸੁਣ ਕੇ ਦਿਲ ਵਿੱਚ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਨਫ਼ਰਤ ਮਸਲੇ ਦਾ ਹੱਲ ਨਹੀਂ ਹੈ। ਪਿਆਰ ਤੇ ਮੁਹੱਬਤ ਸਭ ਕੁਝ ਹੈ। ਇਹ ਹੀ ਦਰਸ ਦਿੱਤਾ ਹੈ ਸੰਤਾਂ ਸਾਧੂਆਂ ਨੇ, ਇਹ ਹੀ ਦਰਸ ਦਿੱਤਾ ਹੈ ਵਲੀਆਂ ਨੇ। ਤੇ ਸਾਨੂੰ ਅੱਜ ਵੀ ਯਕੀਨ ਪੈਦਾ ਕਰਨਾ ਚਾਹੀਦਾ ਹੈ ਕਿ ਪਿਆਰ ਤੇ ਮੁਹੱਬਤ ਨਾਲ ਹੀ ਦਿਲਾਂ ਨੂੰ ਜੋੜਿਆ ਜਾ ਸਕਦਾ ਹੈ। ਨਫ਼ਰਤ ਨਾਲ ਦੁਨੀਆ 'ਚ ਕੁਝ ਫਤਹ ਨਹੀਂ ਹੁੰਦਾ ਤੇ ਮੁਹੱਬਤ ਨਾਲ ਦਿਲ ਜਿੱਤੇ ਜਾ ਸਕਦੇ ਨੇ। ਜਿਹੜਾ ਬੰਦਾ ਦਿਲ ਜਿੱਤ ਲਏਗਾ ਉਹ ਪੂਰੀ ਦੁਨੀਆ ਜਿੱਤ ਲਏਗਾ। ਬਾਬਾ ਜੀ ਪਿੰਡ ਢੁੱਡੀ ਸੀ ਆਪਣਾ ਪਿਛਲਾ? ਹਾਂਜੀ ਹਾਂਜੀ। ਆਸੇ ਪਾਸੇ ਦੇ ਕਿਹੜੇ ਪਿੰਡ ਸੀ? ਸੂਬੇ ਦਾ ਕੋਟ ਸੀ। ਸੂਬੇ ਦਾ ਕੋਟ, ਹਾਂ। ਬੱਗਿਆਣਾ ਸੀ, ਬੱਗਿਆਣਾ, ਔਲਖ ਸੀ, ਠੀਕ ਹੈ। ਇੱਧਰ ਨੂੰ ਜਿਉਣ ਵਾਲਾ ਸੀ, ਹਾਂ, ਇੱਧਰ ਨੂੰ ਲੰਡੇ ਲੋਟੇ ਸੀ, ਅੱਛਾ, ਇੱਧਰ ਨੂੰ ਪੰਜ ਜੀ ਨੱਥੂ ਵਾਲਾ ਸੀ ਜਿੱਥੇ ਨਹਿਰ ਦੇ ਮਾਰੇ ਆ ਹੈ। ਇੱਧਰ ਨੂੰ ਫਿਰ ਮੁਦਕੀ ਸੀ, ਉੱਥੇ ਹੀ ਮਾਰੇ ਬੰਦੇ। ਅੱਛਾ, ਫਿਰ ਹੈਗਾ ਸੀ ਉਹ ਪਾਣੀ ਦਾ ਉੱਚੀਆਂ ਨੀਵੀਆਂ ਪਤੰਡੀਆਂ, ਹਾਂ, ਉੱਥੇ ਬਹੁਤ ਦੁਨੀਆ ਮਾਰੀ। ਠੀਕ ਹੈ, ਠੀਕ ਹਾਂ। ਹੈ। ਅੱਛਾ, ਮੈਂ ਆਪਾਂ ਪਹਿਲੇ ਪਿੰਡਾਂ ਦੇ ਨਾਮ ਦੱਸ ਰਹੇ ਹਾਂ। ਹਾਂਜੀ ਪਿੰਡ ਠੀਕ ਨਾ ਹੈ, ਠੀਕ ਅੱਛਾ। ਹੈ। ਅੱਛਾ, ਇਹ ਦੱਸੋ ਵੀ ਜਿਹੜਾ ਪਿੰਡ ਤੁਹਾਡਾ ਢੁੱਡੀ ਸੀ, ਹਾਂਜੀ, ਇਹਨੂੰ ਕੋਈ ਲੋਕ ਢੁੱਡੀ ਕੇ ਵੀ ਕਹਿੰਦੇ ਸੀ ਜਾਂ ਢੁੱਡੀ ਕਹਿੰਦੇ ਸੀ? ਇਹ ਜਿਹੜਾ ਫਰੀਦਕੋਟ ਦਾ ਰਾਜਾ ਸੀ ਨਾ, ਹਾਂ। ਇਹ ਹਰੀਕਾ ਵੱਜਦਾ ਸੀ। ਅੱਛਾ। ਇਹ ਸਾਰੇ ਟੁੱਟੀ ਦੇ ਵਿੱਚ ਪੈਦੇ ਹੋ ਗਏ ਉੱਥੇ ਲੱਗਾ। ਠੀਕ ਹੈ। ਇਹ ਪਿੰਡ ਢੁੱਡੀ ਵਿੱਚ ਕਿੰਨੇ ਕੁ ਘਰ ਸੀ? ਅੱਧੇ ਮੁਸਲਮਾਨਾਂ ਦੇ ਅੱਧੇ ਸਿੱਖਾਂ ਦੇ। ਅੱਧੇ ਘਰ ਮੁਸਲਮਾਨਾਂ ਦੇ ਸੀ ਤੇ ਅੱਧੇ ਸਿੱਖਾਂ ਦੇ ਸੀ? ਸਿੱਖਾਂ ਦੇ ਹਾਂ। ਠੀਕ ਹੈ। ਅੱਛਾ, ਇਹ ਦੱਸੋ ਵੀ ਢੁੱਡੀ ਵਿੱਚ ਮੁਸਲਮਾਨਾਂ ਦੀਆਂ ਕਿਹੜੀ-ਕਿਹੜੀ ਕੌਮਾਂ ਆਬਾਦ ਸੀ? ਇਹ ਜੈਦ ਵੱਜਦੇ ਹਾਂ। ਸੀ, ਸਿੰਧੂ ਜੈਦ। ਸਿੰਧੂ? ਹਾਂ, ਸਿੰਧੂ ਜੈਦ। ਉਹਨਾਂ ਦੀਆਂ ਪੈਰੀਆਂ ਚੰਗੀਆਂ ਬੜੀਆਂ। ਇਹ ਜਿਹੜੀ ਗੱਲ ਕਰ ਰਹੇ ਨਾ, ਇਹ ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ, 1947 ਤੋਂ ਪਹਿਲਾਂ, ਜਦੋਂ ਇੰਡੀਆ ਪਾਕਿਸਤਾਨ ਇੱਕੋ ਹੀ ਸੀਗਾ। ਮਤਲਬ ਕਿ ਇੱਥੇ ਪੂਰੇ ਇੰਡੀਆ ਦੀ ਗੱਲ ਕਰ ਰਹੇ ਆ। ਪਾਕਿਸਤਾਨ ਤੋਂ ਬਾਅਦ ਚ ਬਣਦਾ 47 ਤੋਂ ਬਾਅਦ। ਇਹ ਮੌਜੂਦਾ 1947 ਪਹਿਲਾਂ ਦੀ ਗੱਲ ਹੋ ਰਹੀ ਆ। ਸੋ ਜਦੋਂ ਸਾਰੇ ਇਕੱਠੇ ਰਹਿੰਦੇ ਸੀਗੇ ਮੁਸਲਮਾਨ ਸਿੰਧੂ ਜੱਟ ਸੀ? ਹਾਂਜੀ ਹਾਂਜੀ। ਠੀਕ ਹੈ, ਠੀਕ। ਉਹ ਜਿਹੜੇ ਇੱਧਰ ਆ ਗਏ, ਉਹ ਵੀ ਆ ਗਏ ਉੱਠ ਕੇ? ਹਾਂਜੀ। ਉਹਨਾਂ ਜੋ ਕੋਈ ਨਹੀਂ ਮਰਿਆ ਸਿੱਧੇ ਆ ਗਏ। ਠੀਕ ਹੈ। ਜਿਹੜਾ ਅਸੀਂ ਬੈਠੇ ਰਹੇ, ਅਸੀਂ ਨਹੀਂ ਗਏ। ਹਾਂ, ਸਾਨੂੰ ਲੋਕ ਜਾਂਦੇ ਉਹ ਆਪਣਾ ਚੰਗਾ ਭਲਾ ਗਿਆ ਤੇ ਚਲੋ ਅਸੀਂ ਨਹੀਂ ਜਾਂਦੇ। ਸਾਡਾ ਬਾਬਾ ਦਾ ਇੱਥੇ ਸਾਨੂੰ ਕੋਈ ਮਾਰ ਕੇ ਅਸੀਂ ਜਦੋਂ ਵੀ ਆ ਗਈ ਨਾ ਬੈਂਟਰੀ, ਉਹ ਸਾਰੇ ਪਿੰਡਾਂ ਦੇ ਇਕੱਠੇ ਕਰਕੇ ਤੇ ਐਂ ਕਰ ਦਿੱਤਾ ਮੁਕਤਸਰ ਨੂੰ। ਅੱਛਾ, ਇਹ ਤਾਂ ਆਪਾਂ ਬਾਅਦ ਚ ਗੱਲ ਕਰਦੇ ਆਂ ਵੀ ਤੁਸੀਂ ਉੱਥੋਂ ਕਿਵੇਂ ਨਿਕਲੇ। ਇਹ ਦੱਸੋ 1947 ਜਦੋਂ ਵੰਡ ਹੋਈ ਹੈ ਜੀ, ਮੈਂ ਉਸ ਟਾਈਮ ਦੇ ਪਿੰਡ ਦਾ ਪੁੱਛਦਾ ਪਿਆ ਵੀ ਉਸ ਵੇਲੇ ਪਿੰਡ 'ਚ ਕਿਹੜੀਆਂ ਕੌਮਾਂ ਆਬਾਦ ਸੀ? ਇਹ ਜਿਹੜੇ ਸੀ ਨਾ ਮੁਸਲਮਾਨ, ਇਹ ਵੀ ਉਦੋਂ ਵਾਹੀ ਕਰਦੇ ਸੀ, ਸਿੱਖ ਸੀ। ਮੁਸਲਮਾਨਾਂ ਦੇ ਵਿੱਚ ਇੱਕ ਤਾਂ ਸਿੰਧੂ ਜੱਟ ਸੀ, ਹਾਂ ਤੁਹਾਡੀ ਕੌਮ ਤੇਲੀ ਸੀ। ਹਾਂਜੀ। ਤੇਲੀਆਂ ਦੇ ਘਰ ਕਿੰਨੇ ਕੁ ਸੀ? 2 ਘਰ ਸੀ। 2 ਘਰ ਸੀ। ਹਾਂ। ਹੋਰ ਮੁਸਲਮਾਨਾਂ ਦੀ ਕਿਹੜੀ ਕੌਮ ਸੀ? ਮੁਸਲਮਾਨਾਂ ਦੇ ਮੁਸਲਮਾਨ ਜੈਦ ਸਿੰਧੂ ਜੈਦ ਸੀ, ਸਿੰਧੂ ਹਾਂ, ਜੈਦ। ਬਹੁਤ। ਉਹਨਾਂ ਦੇ ਘਰ ਕਿੰਨੇ ਕੁ ਸੀ? ਉਹਨਾਂ ਦਾ ਕੋਈ 60 70 80 ਘਰ ਘਰ ਸੀ। ਹਾਂ। ਅੱਛਾ, ਇਹ ਦੱਸੋ ਵੀ ਸਿੱਖਾਂ ਤੇ ਮੁਸਲਮਾਨਾਂ ਦੇ ਆਪਸ 'ਚ ਤਾਲੁਕਾਤ ਕਿਸ ਤਰ੍ਹਾਂ ਦੇ? ਬਹੁਤ ਸੀ, ਬਹੁਤ ਹੀ ਜ਼ਿਆਦਾ ਸੀ। ਉਦੋਂ ਕਿਸੇ ਨੂੰ ਪਿੰਡ ਦੇ ਵਿੱਚ ਕਿਸੇ ਨੂੰ ਨਹੀਂ ਮਾਰਿਆ। ਨਹੀਂ, ਉਦੋਂ ਪਹਿਲੇ ਦੀ ਗੱਲ ਆਪਾਂ ਕਰ ਰਹੇ ਹਾਂ। ਪਹਿਲਾਂ ਦੀ ਜੀ ਹਾਂ। ਬਹੁਤ ਹੀ ਕਤਲ ਸੀ, ਨਹੀਂ ਸੀ ਮਾਰਦੇ, ਨਹੀਂ ਕਰਦੇ। ਕਤਲ ਸੀ? ਹਾਂ, ਭਰਾਵਾਂ ਵਾਂਗ ਇਕੱਠੇ ਰਹਿੰਦੇ। ਇਹ ਗੱਲ ਵਾਕਈ ਮੈਂ ਸਹੀ ਮੰਨਦਾ, ਕਿਉਂਕਿ ਅਸੀਂ ਬਜ਼ੁਰਗਾਂ ਤੋਂ ਵੀ ਸੁਣਿਆ, ਆਪਣੇ ਪਿੰਡਾਂ 'ਚ, ਆਪਣੇ ਇਲਾਕੇ ਦੇ ਬਜ਼ੁਰਗਾਂ ਤੋਂ, ਕਿ ਜਦੋਂ ਵੰਡ ਤੋਂ ਪਹਿਲਾਂ ਵੀ ਜਿਹੜੇ ਸਿੱਖ ਮੁਸਲਮਾਨ ਬੜੇ ਵਧੀਆ ਤਰੀਕੇ ਨਾਲ ਪਿੰਡਾਂ 'ਚ ਰਹਿੰਦੇ ਸੀਗੇ ਤੇ ਕੋਈ ਲੜਾਈ ਝਗੜਾ ਨਹੀਂ ਸੀਗਾ। ਕਦੇ ਵੀ ਨਹੀਂ ਸੋਚਿਆ ਵੀ ਲੜਨਾ ਆ। ਇਕੱਠੇ ਉਹ ਖੇਤਾਂ ਨੂੰ ਜਾਣਾ, ਇਕੱਠੇ ਕੰਮ ਕਰਨੇ
ਤੇ ਮਤਲਬ ਇਕੱਠੇ ਸਲੂਕ ਨਾਲ ਜਿਹੜੇ ਵਿਹਾਰ ਨੇ ਸਾਰੇ ਚੱਲਦੇ ਸੀਗੇ ਤੇ ਵਧੀਆ ਸਲੂਕ ਸੀਗਾ ਸਿੱਖਾਂ ਦਾ, ਮੁਸਲਮਾਨ ਵੀਰਾਂ ਨਾਲ, ਸਾਰਿਆਂ ਨਾਲ। ਤੇ ਪਿੰਡ ਦੇ ਵਿੱਚ ਤੁਹਾਨੂੰ ਨਾਂ ਯਾਦ ਨੇ ਕੋਈ ਸਿੱਖਾਂ ਦੇ, ਕੋਈ ਮੁੰਡਿਆਂ ਦੇ ਜਿਹੜੇ ਤੁਹਾਡੇ ਨਾਲ ਖੇਡਦੇ ਸੀ? ਉਹ ਜੀ ਉਹਨਾਂ ਦੇ ਮੁੰਡੇ ਜਿਹੜੇ ਖੇਡਦੇ ਨਾ ਉਹ ਮਰ ਗਏ, ਉਹਨਾਂ ਦੇ ਮਾਂ ਪਿਓ ਦਾ ਚੇਤੇ ਆ, ਸਾਰਿਆਂ ਦੇ ਚੇਤੇ ਮੈਂ ਦੱਸ ਦਿੰਦਾ ਤੁਹਾਨੂੰ। ਕੀ ਦੱਸੋ? ਬੂੜ ਸਿਉ, ਬੂੜ ਸਿਉ, ਹਾਂ ਹਾਂ, ਤੇ ਰੂੜਾ, ਰੂੜਾ, ਹਾਂ, ਗੰਗਾ ਸਿਉ ਦਾ ਪਿਓ ਚਾਚਾ ਠੀਕ ਹੈ, ਹੈ, ਹਾਂ, ਗਾਂ ਦਾ ਫੀਨੂ ਜੱਟ, ਫੀਨੂ ਜੱਟ, ਜਿਹਨੇ ਫਰੀਦਕੋਟ ਰਾਜੇ ਦੀਆਂ ਥੈਲੀਆਂ ਕੱਢੀਆਂ ਸੀ, ਅੱਛਾ, ਫੀਨੂ ਜੱਟ, ਹਾਂ, ਉਹਦਾ ਭਰਾ ਪੱਦੀ, ਹਾਂ, ਹੈ, ਉਹਦਾ ਭਰਾ ਇੱਕ ਘੁਲਦਾ ਹੁੰਦਾ ਸੀ ਨਾਲ ਡੇਰਾ, ਹਾਂ, ਉਹਦਾ ਭਰਾ ਇੱਕ ਸੂਗੇ ਦੇ ਕੋਲ ਰਹਿੰਦਾ ਸੀ, ਅੱਲਾ ਦਾ ਪਿਆਰਾ ਸੀ ਉਹ। ਹਾਂ, ਤੇ ਗਾਂ ਆ ਗਿਆ ਲੋਹਾਰਾ ਦਾ ਹੀਰੇ ਸ਼ਾਹ, ਹਾਂ, ਗਾਂ ਆ ਗਿਆ ਸੁੰਦਰ ਢਿੱਲੋਂ, ਹਾਂ, ਗਾਂ ਆ ਗਿਆ ਜੁੱਤੀਆਂ ਸੋਣ ਵਾਲਾ, ਹੈ, ਹਾਂ, ਮੋਚੀ, ਉਹਦਾ ਨਾਂ ਕੀ ਸੀ? ਉਹਦਾ ਨਾਂ ਸੀ ਚਲੋ ਨਹੀਂ ਆਉਂਦਾ ਤਾਂ ਖੈਰ ਹੈ। ਹਾਂ, ਅਗਾਂ ਅਗਾਂ ਆ ਗਿਆ, ਇੱਧਰ ਆ ਗਿਆ ਸੁੱਚਾ ਸਿਉ ਸੁੱਚਾ ਸਿਉ, ਜੱਟ, ਇੱਧਰ ਆ ਗਿਆ ਸੂਬੇਦਾਰ ਉਹਦਾ ਭਰਾ, ਉਦੋਂ ਪਰਾਂ ਆ ਗਿਆ ਗੰਗਾ ਜਿਹੜਾ ਗਾਉਂਦਾ ਹੁੰਦਾ ਸੀ, ਯਾਦਾਸ਼ ਕਿੰਨੀ ਗੰਗਾ, ਗੰਗਾ ਹਰੀਕਾ ਗੰਗਾ ਹਰੀਕਾ ਗੰਗਾ ਗਾਉਂਦਾ ਹੁੰਦਾ ਸੀ। ਗਾਉਂਦਾ ਹੁੰਦਾ ਸੀ। ਅੱਛਾ, ਤੇ ਗਾਂ ਆ ਗਿਆ। ਇੰਨੀ ਯਾਦਾਸ਼ ਤੇਜ਼ ਏ ਅੱਜ ਕੱਲ ਦੇ ਸਾਡੇ ਨਾਲ ਬੱਚਿਆਂ ਨੂੰ ਤੇ ਕਾਫੀ ਤੇਜ਼ ਏ। ਸਾਡੇ ਅੱਜ ਕੱਲ ਇਹ ਨਹੀਂ ਯਾਦ ਰਹਿੰਦਾ ਸਾਡੇ ਨਾਲ ਸਕੂਲ ਚ ਕੌਣ ਪੜਿਆ ਸੀ, ਕਾਲਜ ਚ ਕੌਣ ਪੜਿਆ ਸੀ, ਮਤਲਬ ਨਾਮ ਨਾ ਭੁੱਲ ਜਾਂਦੇ ਨੇ। ਤੇ ਇਹਨਾਂ ਨੂੰ ਮਤਲਬ ਬਚਪਨ ਤੋਂ ਜਿੱਦਾਂ ਨਾਮ ਯਾਦ ਨੇ ਸਾਰੇ ਪਿੰਡ, ਮਤਲਬ ਪੁਰਾਣੀ ਤੋਂ ਪੁਰਾਣੀ ਗੱਲ ਯਾਦ ਆ, ਫਿਰ ਸਾਰਿਆਂ ਦੇ ਨਾਮ ਯਾਦ ਆ, ਉਹਨਾਂ ਦੇ ਦਾਦਿਆਂ ਦੇ ਪੜਦਾਦਿਆਂ ਦੇ ਨਾਮ ਯਾਦ ਆ, ਸਾਰਾ ਕੁਝ ਯਾਦ ਆ। ਸੁੰਦਰ ਢਿੱਲੋਂ, ਤੇ ਇੱਧਰ ਨੂੰ ਆ ਜਾ, ਉਹ ਆ ਗਿਆ ਚਾਨਣ ਚਾਨਣ ਜਲਾਇਆ, ਚਾਨਣ ਜੁਲਾਇਆ, ਹਾਂ, ਇਲਮਾ ਜਲਾਇਆ, ਇਲਮਾ ਜੁਲਾਇਆ, ਕਸੂਰ ਦੇ ਕੋਲ ਸਲੇਮਾਨ ਵਾਲਾ ਹੈਡ ਵਾਲੀ ਦਾ, ਫਿਰੋਜ਼ਪੁਰ ਵਾਲਾ ਵੀ ਉਹੀ ਆ। ਇਹ ਫਿਰ ਟੱਪੇ ਨਾ ਫਿਰ ਗਾਂ ਆ ਗਏ। ਠੀਕ ਹੈ। ਗਾਂ ਫਿਰ ਦੁਨੀਆ ਉੱਥੇ ਨਾ ਬਹੁਤ ਮਰੀ, ਪਾਣੀ ਪੀਂਦੇ ਆਏ, ਵਿੱਚੇ ਬੰਦੇ ਮਰੇ ਸੀ, ਉਹਨਾਂ ਨੇ ਵਿਓ 47 ਦੀ ਗੱਲ ਦੱਸ। ਬਾਰਡਰ ਪਾਰ ਕੀਤਾ। ਅੱਛਾ, ਉਹ ਪੀਂਦੇ ਆਏ, ਠੀਕ ਹੈ, ਉਹ ਪੀਂਦੇ ਆਏ। ਇੱਥੇ ਫਿਰ ਸਲੇਮਾ ਜਦੋਂ ਕਸੂਰ ਆਇਆ, ਬਹੁਤ ਦੁਨੀਆ ਮਰੀ, ਕੋਈ ਹਿਸਾਬ ਕੋਈ। ਅੱਛਾ, ਰਾਜ ਮਰੀ ਵੀ ਤੁਸੀਂ ਦੇਖੀ ਦੁਨੀਆ? ਕੋਈ ਥੋੜੀ ਮਰੀ, ਉੱਥੇ ਵੀ ਬੜੀ ਮਰੀ ਜਿੱਥੇ ਵੱਢ ਟੋਕੋ ਸੀ ਨਾ। ਅੱਛਾ, ਤੇ ਇੱਕ ਤਾਂ ਵੱਢ ਟੋਕ ਨਾਲ ਮਰੀ ਵਡੰਗਾ ਜਦੋਂ ਪਿਆ ਹੈ ਜੀ, ਇੱਕ ਰਾਜ ਬਿਮਾਰੀਆਂ ਨਾਲ ਮਰ ਗਿਆ। ਹਾਂਜੀ ਹਾਂਜੀ, ਗੰਦਾ ਪਾਣੀ ਪੀਣ ਦੀ ਵਜ੍ਹਾ ਗੰਦਾ ਪਾਣੀ, ਲਹੂ ਪੀਂਦੇ ਸੀ, ਮੀਂਹ ਬੜੇ ਪੈਂਦੇ ਸੀ, ਕਿਉਂ ਬਈ? ਹਾਂਜੀ, ਇੱਧਰ ਦੇਖੋ ਕਿੰਨਾ ਮਾੜਾ ਟਾਈਮ ਵੀ ਆਇਆ 47 ਚ, ਵੰਡ ਦੇ ਸਮੇਂ ਵੀ ਲਹੂ ਪੀਣਾ ਪਿਆ, ਪਾਣੀ ਨਹੀਂ ਮਿਲਿਆ ਦਾ ਮਤਲਬ, ਫਿਰ ਤਾਂ ਹੀ ਲਹੂ ਪੀਤਾ। ਤੇ ਫਿਰ ਬਿਮਾਰੀਆਂ ਹੋ ਗਈਆਂ, ਬਿਮਾਰੀਆਂ ਨਾਲ ਵੀ ਮਰੇ, ਵੰਡ ਨਾਲ ਵੀ ਮਰੇ, ਕਤਲੇਆਮ ਨਾਲ ਮਰੇ, ਸੋ ਬਹੁਤ ਕਹਿਰ ਹੋਇਆ। ਬੜੇ ਪੈਂਦੇ ਸੀ, ਉਹ ਪਾਣੀ ਅਸੀਂ ਗੰਦਾ ਪੀਂਦੇ ਆਏ ਆ। ਪਿੰਡ ਯਾਦ ਆਂਦਾ ਆਪਣਾ? ਹਾਂ, ਕਿੰਨਾ ਕੁ ਯਾਦ ਆਂਦਾ? ਕੋਈ ਥੋੜਾ ਬਹੁਤ। ਹਾਲੋ ਮੇਰੇ ਤੇ ਅੱਗੇ ਖੜੇ ਆ ਜੀ। ਬਾਪੂ ਛੇ ਦੱਸੋ, ਤੁਹਾਡੀ ਭੈਣ ਇੱਕ ਉੱਥੇ ਰਹਿ ਗਈ ਇਮੋਸ਼ਨਲ ਹੋਣ ਦੇ ਵਿਚਾਰੇ। ਉਹ ਜਿੱਥੇ ਵਿਆਹੀ ਸੀ ਨਾ, ਉੱਥੇ ਉਹਨਾਂ ਦਾ ਇਹਨੇ ਸਹੁਰਾ, ਉਹਦੀ ਗੱਲ ਚੱਲਦੀ, ਉਹਨੇ ਆਖਿਆ ਸਾਨੂੰ ਤੁਹਾਨੂੰ ਇੱਥੇ ਕੋਈ ਨਹੀਂ ਹੱਥ ਲਾਏਗਾ। ਜਦੋਂ ਅਮਨ ਹੋ ਗਿਆ ਨਾ, ਉਦੋਂ ਗੱਲਾਂ ਤੇ ਅਮਨ ਬੇਸਿੱਕਾ ਨੇ ਆਖਿਆ ਸੀ ਤੁਹਾਨੂੰ, ਉਦੋਂ ਨਹੀਂ ਕੋਈ ਆਖਿਆ, ਤੇ ਹੁਣ ਵੀ ਨਹੀਂ ਆਉਂਦੀ ਸੀ, ਬੈਠੇ ਰਹੋ। ਕੀ ਨਾਂ ਸੀ ਉਹਦਾ? ਬੀਬੀ ਦਾ ਨਾਂ ਬੀਬੀ ਸੀ, ਅਸੀਂ ਆਦੇ ਹੁੰਦੇ ਅੱਛਾ, ਸੀ। ਬੀਬੀ ਨਾਂ ਸੀ ਉਹਦਾ? ਹਾਂ, ਜਿਹੜਾ ਉਹਦਾ ਬੰਦਾ ਉਹਦਾ ਨਾਂ ਸਰਦਾਰ, ਅੱਛਾ, ਤੇ ਜਿਹੜਾ ਉਹਦਾ ਪਿਓ ਸੀ ਉਹਦੇ ਨਾਂ ਬੰਦੂ। ਬੰਦੂ, ਹਾਂਜੀ ਇਹ ਵੀ ਮਲਕ ਤੇਲੀ ਸੀ? ਹਾਂਜੀ ਹਾਂਜੀ। ਇਹ ਕਿਹੜੀ ਜਗ੍ਹਾ ਬੈਠੇ ਸੀ? ਇਹ ਸਾਂਝੀਆਂ ਵਾਲੀ ਪਤੰਡੀ ਵਾਦੀ ਮੋਗੇ ਦੇ 2 ਮੀਲ ਆ। ਸਾਂਝਿਆਂ ਵਾਲੀ ਤਲਵੰਡੀ? ਹਾਂਜੀ ਹਾਂਜੀ, ਸਾਂਝਿਆਂ ਵਾਲੀ ਤਲਵੰਡੀ ਮੋਗਾ ਕੋਲ ਹੈ? ਹਾਂ ਮੋਗੇ ਕੋਲ। ਅੱਛਾ, ਹਾਂਜੀ ਤੇ ਫਿਰ ਤੁਸੀਂ ਕਦੇ ਗਏ ਉਹਨਾਂ ਨੂੰ ਮਿਲਣ ਵਾਸਤੇ? ਉਹਦੀ ਭੈਣ ਹਾਂਜੀ, ਬੀਬੀ? ਮੈਂ ਪਿੱਛੇ ਗਿਆ, ਮੈਂ 20 ਸਾਲ ਹੋ ਗਏ, ਉਦੋਂ ਮੈਂ 3 ਮਹੀਨੇ ਰਹਿ ਕੇ ਆਇਆ। ਕਿੰਨੇ ਸਾਲ ਪਹਿਲੇ? 15-20 ਸਾਲ ਹੋ ਗਏ, ਉਦੋਂ ਪਹਿਲਾਂ ਮੈਂ ਗਿਆ। ਅੱਛਾ, ਉਦੋਂ ਮੈਂ 3 ਮਹੀਨਿਆਂ ਦਾ ਮੈਨੂੰ ਖੋਲੀ ਦਿੱਤੀ ਸੀ, 3 ਮਹੀਨੇ ਰਹਿ ਕੇ ਆਇਆ ਮੈਂ ਉੱਥੇ। ਸੋ ਇਹਦਾ ਉੱਥੇ ਮਤਲਬ ਇੰਡੀਆ ਆਏ ਨੇ ਹਨਾ। ਇੰਡੀਆ ਆਏ ਨੇ, ਇਹ ਨਹੀਂ ਕਿ ਹੁਣ ਤੋਂ ਲੋਕੀ ਆਉਣ ਜਾਣ ਲੱਗੇ ਨੇ, 20-25 ਸਾਲ ਪਹਿਲਾਂ ਵੀ ਆਉਣ ਜਾਣ ਸੀ। ਸੋ ਇਹ ਬਾਪੂ ਜੀ ਦੱਸ ਰਹੇ ਨੇ 20-21 ਸਾਲ ਪਹਿਲਾਂ ਮੈਂ ਇੱਧਰ ਆਇਆ ਸੀਗਾ, 3 ਮਹੀਨੇ ਮਨਜ਼ੂਰੀ ਮਿਲੀ ਸੀ, 3 ਮਹੀਨੇ ਮੈਂ ਰਹਿ ਕੇ ਗਿਆ। ਤੇ ਇਹ ਕੋਈ ਨਵੀਂ ਗੱਲ ਨਹੀਂ, ਇਹਦਾ ਮਤਲਬ ਆਪਾਂ ਹੁਣ, ਕਿਉਂਕਿ ਆਪਾਂ ਨੂੰ ਲੱਗਦਾ ਵੀ ਖਰੇ ਹੁਣ ਹੀ ਲਾਂਘਾ ਖੁੱਲਿਆ, ਸੋ 20-25 ਸਾਲ ਤੋਂ ਪਹਿਲਾਂ ਵੀ ਲੋਕੀ ਆਉਣ ਜਾਣ ਕਰਦੇ ਸੀਗੇ, ਮਨਜ਼ੂਰੀ ਲੈ ਕੇ ਵੀ ਲੀਗਲੀ ਆਉਂਦੇ ਸੀਗੇ।
50 ਸਾਲ ਬਾਅਦ ਆਪਣੀ ਭੈਣ ਨੂੰ ਮਿਲੇ ਜਾਗੇ ਮੇਰੇ ਹਾਂ ਤੇ ਫਿਰ ਜਿਹੜੇ ਮਿਲੇ ਸੀ ਕਿਵੇਂ ਕੀ ਹੋਇਆ ਸੀ ਉਹਲੇ? ਬਾ ਮਿਲੇ ਜੱਕੇ ਬਾ ਬਈ ਇੱਕ ਗੱਲ ਹੋਰ ਆ ਕਿ ਦੇਖੋ ਜਿਹੜਾ ਵੀਰ ਆਪਣਾ ਬਹੁਤ ਵਧੀਆ ਉਹਨਾਂ ਦਾ ਸ਼ਲਾਘਾਯੋਗ ਕੰਮ ਆ, ਜਿਹੜੇ ਕਿ ਦੋ ਪਰਿਵਾਰਾਂ ਨੂੰ ਮਿਲਾਉਣਾ, ਭੈਣ ਭਰਾਵਾਂ ਨੂੰ ਮਿਲਾਉਣਾ, ਤੇ ਇੰਨੀਆਂ ਪੁਰਾਣੀਆਂ ਗੱਲਾਂ ਜਿਹੜੀਆਂ ਕੱਢ ਕੇ YouTube ਤੇ ਲੈ ਕੇ ਆਉਣੀਆਂ, ਸਾਰੀ ਦੁਨੀਆ ਨੂੰ ਦੱਸਣੀਆਂ, ਤੇ ਉਹਨੂੰ ਫਿਰ ਸ਼ੂਟ ਕਰਨ ਵਾਲਾ ਮੇਰਾ ਵੀਰ ਜਿਹੜਾ ਬੜਾ ਇਮੋਸ਼ਨਲ, ਉਹ ਵੀ ਵਿਚਾਰਾ ਖਰੇ ਕਿਹੜੇ ਜਿਗਰੇ ਨਾਲ ਵੀਡੀਓ ਬਣਾ ਰਹੇ ਨੇ, ਕਿਉਂਕਿ ਇੰਨਾ ਦਰਦ ਵੇਖ ਕੇ ਵੀਡੀਓ ਬਣਾਉਣੀ ਬੜੀ ਔਖੀ ਆ। ਤੇ ਉਹ ਵਾਕਈ ਪਹਿਲਾਂ ਮੈਂ ਗੱਲ ਸੁਣ ਰਿਹਾ ਬਾਈ ਦੀ, ਕਹਿੰਦਾ ਸਾਨੂੰ ਪਤਾ ਸੀ ਕਿਵੇਂ ਜਿਗਰਾ ਕੱਢ ਕੇ ਵੀਡੀਓ ਬਣਾ ਰਹੇ ਆ। ਦੇਖੋ ਬੰਦਾ, ਬਾਬਾ ਜੀ ਦੀ ਕਿੰਨੀ ਉਮਰ ਹੋ ਗਈ ਤੇ ਹਾਲੇ ਤੱਕ ਤਾਜ਼ੀਆਂ ਨੇ ਇਹਨਾਂ ਨੂੰ ਸਾਰੀਆਂ। ਦਰਦ ਉਹੀ ਨਾ ਦਰਦ ਅੱਛਾ ਹਾਲੇ ਵੀ ਅੱਲੇ ਨੇ। ਤੁਸੀਂ ਮਿਲੇ 50 ਸਾਲ ਬਾਅਦ ਜਾ ਕੇ ਭੈਣ ਨੂੰ? ਹਾਂ ਤੇ ਹੁਣ ਗਿਆ ਨੂੰ 3 ਸਾਲ 2.5 ਹੋ ਗਏ ਉਹਨੇ, 3-2.5 ਸਾਲ ਹੁਣ ਹੋ ਗਿਆ ਹੈ। 3 ਸਾਲ ਪਹਿਲੇ ਫਿਰ ਮਿਲਣ ਗਿਆ ਸੀ? ਹਾਂ ਹੁਣ ਮੈਨੂੰ 3 ਸਾਲ ਹੋ ਗਿਆ ਇਹਨੂੰ। ਅੱਛਾ ਵਾਹ ਜੀ ਵਾਹ। ਤੇ ਠੀਕ ਵਸਦੇ ਪਏ? ਬਿਲਕੁਲ ਠੀਕ ਆ। ਹੁਣ ਮੈਂ ਫੇਰ ਇਹ ਮੁੰਡੇ ਉਹਦੇ ਮੁੰਡਿਆਂ ਦਾ ਕੀ ਨਾਂ ਆ? ਇੱਕ ਦਾ ਨਾਂ ਹੈਗਾ ਸੀ ਜੀ ਨਾਨਕ। ਉਹ ਹੁਣ ਮਰ ਗਿਆ। ਮਰ ਗਿਆ ਉਹਦਾ ਮੁੰਡਾ? ਹਾਂ ਮੇਰੀ ਭੈਣ ਦਾ ਪੁੱਤਰ। ਅੱਛਾ ਤੇ ਠੀਕ। ਜਿਹੜਾ ਬੂਟਾ ਉਹ ਹੈਗਾ ਬੂਟਾ? ਹਾਂਜੀ ਠੀਕ ਹੈ। ਅਗਰ ਉਹਨਾਂ ਦੀ ਔਲਾਦਾਂ ਹੋਣਗੀਆਂ? ਹਾਂ ਹੈਗੀ। ਇੱਕ ਦਾ ਨਾਂ ਹੈਗਾ ਜੂਨੀ ਨੂਰ, ਇੱਕ ਦਾ ਨਾਂ ਨੂਰ ਆ, ਤੇ ਛੋਟੇ ਦਾ ਖਾਣੀ ਕੀ ਮੁਨੀਰ ਤੇ ਨੂਰ ਫਰਾਜ਼। ਇਹ ਕਿੰਦੇ ਪੁੱਤਰ ਆ? ਇਹ ਬੂਟੇ ਦੇ ਪੁੱਤਰ ਬੂਟੇ ਮੇਰੇ ਦੇ ਭਾਂਜੇ ਪੁੱਤਰ ਨੇ। ਆ। ਯਾਨੀ ਕਿ ਦਾਦੀ ਲੱਗੀ? ਹਾਂਜੀ ਬੀਬੀ ਜਿਹੜੀ ਇਹਨਾਂ ਦੀ ਤੁਹਾਡੀ ਭੈਣ ਜਿਹੜੀ ਉਹ ਦਾਦੀ ਲੱਗੀ ਇਹਨਾਂ ਮੁੰਡਿਆਂ ਦੀ? ਹਾਂ ਦਾਦੀ। ਨੂਰ ਤੇ ਮੁਨੀਰ ਦੀ? ਹਾਂਜੀ ਹਾਂਜੀ ਇਹ ਠੀਕ ਹੈ ਹਾਂਜੀ ਹਾਂਜੀ। ਠੀਕ ਹੈ। ਤੇ ਜਿਹੜਾ ਇਹਨਾਂ ਦੇ ਘਰਾਂ ਵਾਲਾ ਸੀ ਸਰਦਾਰ, ਉਹ ਜਿਉਂਦਾ? ਨਹੀਂ ਜੀ ਉਹਨੂੰ ਮਰੀ ਨੂੰ ਬੜੀ ਢੇਰ ਹੋ ਗਈ। ਭੈਣ ਤੁਹਾਡੀ ਜਿਉਂਦੀ ਹੈ? ਭੈਣ ਜੀ ਹੋਣੀ। ਸਾਂਝਿਆਂ ਵਾਲੀ ਤਲਵੰਡੀ ਹਾਂਜੀ। ਮੋਗਾ? ਹਾਂਜੀ ਠੀਕ ਹੈ। ਚੜਦਾ ਤੇ ਇਹ ਦੱਸੋ ਵੀ ਜਿਸਲੇ ਤੁਸੀਂ ਆਪਣੇ ਵਾਪਸ ਪਿੰਡ ਵੀ ਗਏ ਸੀ ਤੁਸੀਂ ਟੁੱਡੀ ਵਿੱਚ ਵੀ? ਹਾਂ ਫੇਰ ਵੀ ਮੈਂ ਗਿਆ ਟੁੱਡੀ ਵੇਖੀ? ਹਾਂ ਹੁਣ ਜੀ ਜੇ ਕੱਚੇ ਪੱਕੇ ਜਗਲੇ ਦੇ ਪੱਕੇ ਪਾ ਲਏ। ਟੁੱਟੀ ਮੈਂ ਮਿਲ ਕੇ ਆਇਆ ਤੇ ਉਹ ਬੰਦੇ ਮੇਰੇ ਵੱਡੇ ਸੀ, ਸੁਣੇ ਸੀ, ਉਦੋਂ ਜਿਉਂਦੇ ਸੀ। ਤੇ ਹੁਣ ਜਦੋਂ ਮੈਂ ਗਿਆ ਨਾ, ਇੱਕ ਬੰਦਾ ਜਿਹੜਾ ਤੁਹਾਨੂੰ ਦੱਸਿਆ ਨਾ ਫੋਟੋ, ਹਾਂ ਵਿਖਾਓ ਜਰਾ ਫੋਟੋ ਵਿਖਾਓ ਸਾਨੂੰ। ਇਹ ਤੁਹਾਡਾ ਬੇਲੀ ਸੀ? ਇਹ ਬੇਲੀ ਸੀ, ਇਕੱਠੇ ਕੌਡੀਆਂ ਵੀ ਖੇਡੀਆਂ, ਸਾਰੇ ਕੰਮ ਕਰ ਤੁਸੀਂ ਰਹੇ। ਫੋਟੋ ਲੈ ਕੇ ਆਏ ਹੋ ਹੁੰਦਾ? ਉਹਨੇ ਘੱਲੇ ਪੈਸੇ ਤੇ ਫੋਟੋ। ਹਾਂ ਅੱਜ ਦੀ ਬਸ ਵਾਹ ਜੀ ਵਾਹ, ਵਾਹ ਜੀ ਵਾਹ। ਇਹ ਫੋਟੋ, ਇਹ ਕਿੰਨਾ ਫੋਟੋ ਹੈ? ਇਹ ਮਿੰਦਰ ਸਿੰਘ ਦਾ। ਮਹਿੰਦਰ ਸਿੰਘ ਹੈ? ਹਾਂ ਇਹਦੇ ਨਾਲ ਕੌਡੀ ਖੇਲਦੇ ਸੀ ਤੁਸੀਂ ਇਕੱਠੇ? ਹਾਂਜੀ ਹਾਂਜੀ। ਇਹ ਬਟੂਆ ਵੀ ਉਹਨੇ ਘੱਲਿਆ? ਉਹ ਸਭ ਕੁਝ ਉਸਨੇ ਘੱਲਿਆ। ਇਹ ਲੈ ਵਿਖਾਓ ਨਾ ਆਪਣੇ ਹੱਥੀ ਫੜ ਕੇ। ਇਹਨਾਂ ਨੂੰ ਦਿਖਾਓ ਜਰਾ ਸਾਨੂੰ ਇੱਥੇ। ਹਾਂ ਇਹ ਫਿਰ ਤੁਹਾਡੇ ਨਾਲ ਮਹਿੰਦਰ ਸਿੰਘ ਕੌਡੀ ਖੇਡਦਾ ਹੁੰਦਾ ਸੀ? ਹਾਂਜੀ ਹਾਂਜੀ। ਅੱਛਾ ਠੀਕ ਹੈ। ਇਹ ਵੇਖੋ ਛੱਡੋ ਜੀ ਇੱਥੇ। ਅੱਛਾ ਇਹ ਤੁਹਾਨੂੰ ਉੱਥੇ ਗਿਆਨ ਨੂੰ ਦਿੱਤਾ ਸੀ ਉਹਨੇ? ਨਹੀਂ ਜੀ ਉਹ ਜਦੋਂ ਅਸੀਂ ਗਏ ਨਾ, ਉਹਨੇ ਫੇਰ ਅਸੀਂ ਆਏ ਨਾ ਜੀ ਤੇ ਉਹ ਫਿਰ ਬੰਦੇ ਨੇ ਘੱਲਿਆ, ਪੈਸੇ ਵੀ ਘੱਲੇ। ਜੀ ਠੀਕ ਹੈ। ਪੈਸੇ ਕਿੱਥੇ ਤੁਹਾਨੂੰ ਉੱਥੇ ਦਿੱਤੇ ਸੀ ਗਿਆਨ ਨੂੰ? ਇੱਥੇ ਤਰੇੜ ਚ ਘੱਲੇ ਉਹਨਾਂ ਦੇ। ਅੱਛਾ ਤੁਹਾਡੇ ਆਉਣ ਤੋਂ ਬਾਅਦ ਪੈਸੇ ਵਿਖਾਓ ਸਾਨੂੰ ਕੱਢ ਕੇ ਮਹਿੰਦਰ ਸਿੰਘ ਨੇ। ਇੱਥੇ ਆਪਦੇ ਕੋਲ ਹੀ ਰੱਖੋ ਇਹਨਾਂ ਨੂੰ। ਅੱਛਾ ਜੀ ਵਾਹ ਜੀ ਵਾਹ, ਕੀ ਬਾਤ ਹੈ ਜੀ, ਕੀ ਬਾਤ। ਇਹ ਪੈਸੇ ਉਹਨੇ ਕਿਉਂ ਘੱਲੇ ਸੀ ਤੁਹਾਨੂੰ? ਵੀ ਬਰਤਨ ਉਹਨੂੰ ਵੀ ਖਾ ਪੀ ਲਵੇ। ਅੱਛਾ ਵਾਹ ਜੀ ਵਾਹ। ਇਹਦੇ ਲੋਕੀ ਨੋਟ ਬੜੇ ਲੈ ਗਏ ਲੋਕੀ। ਪਰ ਮਤਲਬ ਇਹਨਾਂ ਨੇ ਹਜੇ ਲਾਏ ਨਹੀਂ ਹੈਗੇ, ਯੂਜ਼ ਨਹੀਂ ਸਾਂਭ ਕੇ ਕੀਤੇ। ਰੱਖੇ ਆ। ਹਾਂ ਸਾਂਭ ਕੇ ਰੱਖੇ ਨੇ। ਕਰ ਲੱਗੇ ਸੋਹਣੇ ਲੱਗਦੇ ਆ ਤੇਰੇ। ਅੱਛਾ ਸੱਜਾਂ ਦੀ ਨਾਮ ਹੈ। ਹਾਂ ਅੱਛਾ ਦੇਖੋ ਇਹ ਮਹਿੰਦਰ ਸਿੰਘ ਹਾਂਜੀ। ਤੁਹਾਡੇ ਨਾਲ ਕੌਡੀ ਖੇਡਦਾ ਸੀ? ਹਾਂਜੀ। ਪਾ ਲਓ ਜੇਬ 'ਚ ਪਾ ਲਓ। ਹਾਏ ਹਾਏ ਰੱਬਾ। ਉਸਨੇ ਕੱਢ ਕੇ ਫਰੀਦਕੋਟ ਦੇ ਜ਼ਾਦੇ ਗਲੀ ਗਏ ਸੀ ਵੀ ਤੂੰ ਅੱਗੇ ਗਾਫਲੇ ਕਰ ਦਿੱਤੇ ਆ, ਨਹੀਂ ਮਾਰ ਦਿੱਤੇ, ਹੁਣ ਤੈਨੂੰ ਆ ਗਾਫਲਾ ਮਾਰ ਲੈਣ ਦੇ। ਉਹਨੇ ਆਖਿਆ ਚੰਗਾ ਫੇ ਐਂ ਕਰ ਲਿਆ ਮੁਕਤਸਰ ਨੂੰ। ਉਹ ਜਿਹੜੀ ਮੁਕਤਸਰ ਦੇ ਕੋਲ ਨਹਿਰ ਸੀ ਨਾ, ਬਹੁਤ ਵੱਡੀ ਸੀ। ਅੱਛਾ ਉੱਥੇ ਬੜੀ, ਫਿਰ ਉੱਥੇ ਮੇਰਾ ਮਾਂ ਪਿਓ ਉੱਥੇ ਕਰ ਦਿੱਤੀ।
ਤੁਹਾਡਾ ਮਾਂ ਪਿਓ ਮਾਰਿਆ ਗਿਆ ਸੀ? ਉੱਥੇ ਮਾਰ ਤੁਸੀਂ ਨਾਲ ਸੀ ਉਹਨੇ? ਗਾਫਲਾ 20-25 ਕੋ ਗਏ ਗਾਫਲਾ ਲੰਮਾ ਸੀ, ਕੋਈ ਕਿੱਧਰ ਗਿਆ ਕੋਈ ਕਿੱਧਰ ਗਿਆ ਕੋਈ ਕਿੱਧਰ ਗਿਆ। ਹਾਂ, ਜਿਹੜਾ ਲੰਮਾ ਪੈ ਗਿਆ ਉਹ ਬਚ ਗਿਆ, ਜਿਹੜਾ ਬਚਿਆ ਸੀ ਉਹਨੂੰ ਬਸ ਦੇਖੋ ਕਿਦਾਂ ਦੁੱਖ ਅੱਜ ਵੀ ਤਾਜ਼ੇ ਨੇ। 18 ਤਾਂ ਗਾਫਲਾ ਸੀ। ਮਾਂ ਪਿਓ ਦਾ ਤੁਹਾਨੂੰ ਲਾਸ਼ਾਂ ਵੀ ਨਹੀਂ ਮਿਲੀਆਂ? ਨਾ ਮੇਰੇ ਪਿਓ ਦੇ ਹੱਥ ਚ ਪੈਸੇ ਚੌਂਤੇ ਸੀ, ਕਾਲੀ ਚੱਗੀ ਸੀ ਨਾ, ਲੱਭੀਆਂ ਹੀ ਨਹੀਂ। ਤੁਹਾਡੇ ਭੈਣ ਭਰਾ ਨਾਲ ਪਹੁੰਚ ਗਏ ਇੱਧਰ ਜਿਹੜੇ? ਹਾਂ, ਮੇਰੇ ਪੰਜੇ ਭਰਾ ਸੀ ਇੱਧਰ ਆ ਤੇ ਗਏ। ਮਾਂ ਪਿਓ ਰਾਹ 'ਚ ਮਾਰਿਆ ਗਿਆ ਸੀ? ਮਾਂ ਪਿਓ ਮਾਰ ਗਿਆ। ਓਏ ਆਪਣਾ ਘਰ ਵੇਖ ਕੇ ਪੁਰਾਣਾ ਦਿਲ ਤਾਂ ਬੜਾ ਬੁਰਾ ਹੋਇਆ ਹੋਣਾ। ਓਏ ਜਿੱਲੇ ਤੁਸੀਂ ਰੋਏ ਸੀ ਉੱਥੋਂ ਦੇ ਲੋਕਾਂ ਦੀ ਅੱਖਾਂ ਵੀ ਤਾਂ ਹੰਝੂ ਆਏ? ਸਾਰੇ ਰੋਂਦੇ ਸੀ, ਕੋਈ ਹੱਸਦਾ ਮੈਂ ਵੇਖਿਆ ਨਹੀਂ ਸਪੱਲਾ। ਰੱਬਾ, ਅੱਲਾਹ ਬਾਬਾ ਜੀ ਕੋਈ ਗੱਲ ਕਹਿਣਾ ਚਾਹੁੰਦੇ ਹੋ ਆਪਣੇ ਪਿੰਡ ਵਾਲੇ ਲੋਕਾਂ ਨੂੰ? ਕਿਸ ਤਰ੍ਹਾਂ? ਕੋਈ ਗੱਲ ਕਹਿਓ ਨਾ, ਤੁਹਾਨੂੰ ਤੁਹਾਡੇ ਪਿੰਡ ਵਾਲੇ ਦੇਖਦੇ ਪਏ ਆ ਇਸ ਵੇਲੇ। ਜੀ ਉਹਨਾਂ ਨੂੰ ਕੋਈ ਗੱਲ ਕਹਿਣਾ ਚਾਹੁੰਦੇ ਹੋ, ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਕੋਈ ਪਿਆਰ ਦੀ ਗੱਲ ਕਰਨਾ ਚਾਹੁੰਦੇ ਹੋ? ਕੋਈ ਨਹੀਂ, ਬਸ ਠੀਕ ਠਾਕ ਅੱਲਾ ਕੀਤਾ, ਕਿਤੇ ਜਿੰਦੇ ਰਹਿ ਜਾਵਾਂਗੇ ਬਿਲਕੁਲ ਮਿਲਣ ਆਵੇਗਾ ਜਾਵਾਂਗੇ। ਬਾਬਾ ਅਲੀ ਮੁਹੰਮਦ ਜੱਗਾ ਜ਼ਰੂਰ ਮਿਲਣ ਆਵੇਗਾ ਆਪਣੇ ਪਿੰਡ ਢੁੱਡੀ ਵਾਲਿਆਂ ਨੂੰ। ਤੇ ਢੁੱਡੀ ਵਾਲੇ ਲੋਕੋ, ਮੋਗੇ ਵਾਲੇ ਲੋਕੋ, ਰਿਆਸਤ ਫਰੀਦਕੋਟ ਵਾਲੇ ਲੋਕੋ, ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਵਾਲੇ ਲੋਕੋ, ਪਿਆਰ ਕਰਨਾ ਸਿੱਖੋ। ਨਫ਼ਰਤ ਦੀਆਂ ਵੱਲਾਂ ਨੂੰ ਦਾਤਰੀ ਫੇਰੋ। ਬਹੁਤ ਇਮੋਸ਼ਨਲ ਸਟੋਰੀ ਹੈ। ਮਤਲਬ ਕਿ ਮੈਨੂੰ ਇਦਾਂ ਫੀਲ ਹੁੰਦਾ ਪਿਆ ਕਿ ਹਜੇ ਵੀ ਲੋਕਾਂ ਨੇ ਆਪਣੇ ਅੰਦਰ ਕਿੰਨੇ ਦਰਦ ਛੁਪਾ ਕੇ ਰੱਖੇ ਨੇ, ਬਹੁਤ ਹਨਾ? ਬਹੁਤ ਜ਼ਿਆਦਾ। ਕਈ ਵਾਰੀ ਕਿਉਂਕਿ ਆਪਾਂ ਹੁਣ ਉਹ ਦੌਰ ਨਹੀਂ ਦੇਖਿਆ ਹਾਂ 1947 ਦਾ, ਸੋ ਜਿਨ੍ਹਾਂ ਨੇ ਦੌਰ ਦੇਖਿਆ ਨਾ ਉਹ ਕਦੇ ਵੀ ਨਹੀਂ ਭੁੱਲ ਸਕਦੇ ਕਿ 1947 ਜਦੋਂ ਵੰਡ ਹੋਈ ਉਹਨਾਂ ਦੇ ਪਰਿਵਾਰ ਕਿਵੇਂ ਵਿਛੜ ਗਏ। ਕੋਈ ਜਿੱਦਾਂ ਹੁਣ ਇਹਨਾਂ ਦੇ ਫਾਦਰ ਸਾਹਿਬ, ਮਦਰ ਕਤਲ ਹੋ ਗਏ ਜਾਂ ਮਾਰੇ ਗਏ ਜਾਂ ਕੀ ਹੋਇਆ, ਤੇ ਉਹ ਉਹਨਾਂ ਦੇ ਸੀਨ ਜਿਹੜਾ ਅੱਜ ਵੀ ਅੱਖਾਂ ਸਾਹਮਣੇ ਆਉਂਦਾ ਆ। ਦੱਸਣ ਲੱਗੇ ਜਦੋਂ ਦੱਸਦੇ ਨੇ ਉਦੋਂ ਹੀ ਰੋਣ ਰੋਣਾ ਲੱਗ ਪੈਂਦੇ ਨੇ। ਫਿਰ ਉਹ ਜਦੋਂ ਆਪਣੀ ਭੈਣ ਨੂੰ ਮਿਲਣ ਆਏ, ਉਹ ਵੀ ਦੁੱਖ ਕਿੰਨਾ ਲੱਗਾ ਉਹਨਾਂ ਨੂੰ। ਤੇ ਕਿ 50 ਪਰਿਵਾਰ ਸਾਲ ਬਾਅਦ ਮਿਲੇ। 50 ਸਾਲ ਬਾਅਦ ਮਿਲੇ। ਇਹ ਦੱਸ ਰਹੇ ਬਾਬਾ ਜੀ ਇਹ ਇਕੱਲੇ ਨਹੀਂ, ਬਹੁਤ ਸਾਰੇ ਜਿਹੜੇ ਨੇ ਪਰਿਵਾਰ ਨੇ ਉਹ ਵਿਛੜ ਗਏ, ਕੋ ਮਾਰੇ ਗਏ, ਬਹੁਤ ਕਤਲੇਆਮ ਹੋਇਆ। ਤੇ ਉਹ ਜਿਹੜੇ ਲੋਕਾਂ ਦੇ ਅੱਖਾਂ ਸਾਹਮਣੇ ਉਹ ਸੀਨ ਆਉਂਦਾ ਆ ਤੇ ਵਾਕਈ ਗੱਚ ਭਰਿਆ ਜਾਂਦਾ ਆ। ਤੇ ਬਹੁਤ ਔਖੀ ਵੀਡੀਓ ਬਣਾਉਣੀ, ਸਾਡੇ ਵੀ ਮਤਲਬ ਕਿ ਇਮੋਸ਼ਨਲ ਹੋ ਗਏ ਅਸੀਂ ਪੂਰੇ। ਤੇ ਜਿਹੜੀ ਵੀਡੀਓ ਆ ਤੇ ਬਹੁਤ ਔਖੀ ਵੇਖਣੀ ਆ, ਕਿਉਂਕਿ ਇਹਦੀ ਬਹੁਤ ਜਿਗਰਾ ਵੱਡਾ ਕਰਨਾ ਪੈਂਦਾ। ਹੁਣ ਬਾਬਾ ਜੀ ਵੇਖੋ ਵੀ ਕਿੰਨੇ ਸੂਝਵਾਨ ਨੇ, ਉਹਨਾਂ ਦਾ ਜਿਗਰਾ ਵੀ ਕਿੱਡਾ ਵੱਡਾ ਹੋਊਗਾ, ਪਰ ਫਿਰ ਵੀ ਅਥਰੂ ਨਹੀਂ ਉਹਨਾਂ ਦੇ ਰੁਕ ਰਹੇ ਸੀਗੇ। ਤੇ ਪਰ ਜਿਹੜੀ ਇਹਨਾਂ ਦੇ ਵਿੱਚ ਪੋਜ਼ਿਟਿਵਿਟੀ ਇੱਕ ਮੈਂ ਗੱਲ ਵੇਖੀ ਆ, ਉਹਨਾਂ ਵੇਖ ਲਓ ਆਪਣੇ ਦੋਸਤ ਦੀ ਫੋਟੋ ਰੱਖੀ ਹੋਈ ਆ, ਨੋਟ ਅੱਜ ਵੀ ਸਾਂਭ ਕੇ ਰੱਖੇ ਆ ਇੰਡੀਆ ਦੇ, ਖਰਚੇ ਨਹੀਂ, ਹਨਾ? ਖਰਚੇ ਨਹੀਂ। ਸੋ ਯਾਦਗਿਰੀ, ਇੱਕ ਯਾਰੀ ਦੋਸਤੀ ਦੀ ਮਿਸਾਲ ਜਿਹੜੀ ਉਹਨਾਂ ਨੇ ਕਾਇਮ ਰੱਖੀ ਆ। ਸੋ ਬਹੁਤ ਵਧੀਆ ਲੱਗੀ ਇਹ ਵੀਡੀਓ ਤੇ ਤਹਿ ਦਿਲੋਂ ਸ਼ੁਕਰੀਆ ਕਰਦੇ ਆ ਜਿਨ੍ਹਾਂ ਨੇ ਵੀਡੀਓ ਬਣਾਈ ਆ, ਪੰਜਾਬੀ ਲਹਿਰ ਵਾਲੇ ਤੇ ਜਿਹੜੇ ਆ ਦੇਸੀ ਇਨਫੋਟੇਨਮੈਂਟ ਜਿਹੜੇ ਚੈਨਲ ਆ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਇਦਾਂ ਦੀ ਵੀਡੀਓ ਬਣਾਉਣ ਵਾਸਤੇ। ਤੇ ਬਾਕੀ ਤੁਸੀਂ ਕਮੈਂਟ ਆਪਣੇ ਵਿਚਾਰ ਜ਼ਰੂਰ ਦਿਓ, ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ। ਸੋ ਅੱਜ ਲਈ ਇੰਨਾ ਹੀ, ਫਿਰ ਲੈ ਕੇ ਆਵਾਂਗੇ ਇੱਕ ਨਵੀਂ ਵੀਡੀਓ। ਸਤਿ ਸ਼੍ਰੀ ਅਕਾਲ।